अस्सलाम वालेकुम दोस्तों, सत श्री अकाल। मैं नासिर ढिल्लों। ਅਸੀਂ ਅੱਜ ਜਾ ਰਹੇ ਹਾਂ ਜੀ झेलम किला रोहतास, गुरुद्वारा चोहा साहब ਤੇ ਗੁਰਦੁਆਰਾ ਮਾਤਾ ਸਾਹਿਬ ਕੌਰ। ਜੇ झेलम ਦੀ ਗੱਲ ਕਰੀਏ, झेलम ਤੋਂ ਅੱਗੇ ਦੀਨਾ 25 ਕਿਲੋਮੀਟਰ ਤੇ ਉੱਥੇ ਇਹ ਸਥਾਨ ਇਹ ਜਗ੍ਹਾ ਮੌਜੂਦ ਨੇ, ਹਿਸਟੋਰੀਕਲ ਸ਼ਰਾਈਨਸ। ਸੋ ਅੱਜ ਦਾ ਵੀਲੌਗ, ਅੱਜ ਦਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਸ਼ਾਮ ਕਾਫੀ ਹੋ ਗਈ ਹੈ ਤੇ ਅਸੀਂ अर्ਲੀ ਮਾਰਨਿੰਗ ਸਵੇਰੇ ਉੱਥੇ ਹਾਜ਼ਰੀ ਲਵਾਵਾਂਗੇ ਤੇ ਬਾਕੀ ਦੀ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ। ਸੋ ਮਿਲਦੇ ਹਾਂ ਆਪਾਂ ਗੁਰਦੁਆਰਾ ਚੋਹਾ ਸਾਹਿਬ ਤੇ ਮਾਤਾ ਸਾਹਿਬ ਕੌਰ। ਆਜੋ ਸਾਡੇ ਨਾਲ। ਡਿਸਟ੍ਰਿਕਟ झेलम ਤੋਂ 21 ਕਿਲੋਮੀਟਰ ਦੂਰ ਦੀਨਾ ਤਹਿਸੀਲ ਪੈਂਦੀ ਹੈ झेलम ਦੀ। ਉੱਥੇ ਅਸੀਂ ਰੋਹਤਾਸ ਫੋਰਟ ਦੇ ਵਿੱਚ ਖਲੋਤੇ ਹਾਂ ਤੇ ਬਾਹਰ ਖਲੋਤੇ ਹਾਂ। ਰੋਹਤਾਸ ਫੋਰਟ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਇਹ ਤਕਰੀਬਨ 25 ਕਿਲੋਮੀਟਰ ਜੇ ਆਪਾਂ ਕਹੀਏ झेलम ਸ਼ਹਿਰ ਤੋਂ ਪੈਂਦਾ। ਬਾਬਾ ਜੀ ਗੁਰੂ ਨਾਨਕ ਸਰਕਾਰ ਤੇ ਸ੍ਰੀ ਹਰਗੋਬਿੰਦ ਸਾਹਿਬ ਉਹ ਇਸ ਜਗ੍ਹਾ ਤੇ ਆਏ, ਇੱਥੇ ਪਹੁੰਚੇ। ਇੱਥੇ ਆ ਕੇ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਮਿਲੇ ਆ ਕੇ, ਤੇ ਦੱਸਿਆ ਜਾਂਦਾ ਕਿ ਇਸ ਜਗ੍ਹਾ ਤੇ ਪਾਣੀ ਦੀ ਕਿੱਲਤ ਸੀ ਉਦੋਂ। ਬਾਬਾ ਜੀ ਜਦੋਂ ਟਿੱਲਾ ਜੋਗੀਆਂ ਤੋਂ ਇਸ ਸਾਈਡ ਤੇ ਆਏ, ਆਪਣੇ ਕਿਸੇ ਸਿੰਘ ਨੂੰ ਮਿਲਣ ਵਾਸਤੇ ਆਏ, ਆਪਣੇ ਇੱਥੋਂ ਦੀ ਲੋਕਾਂ ਨੂੰ, ਸੰਗਤ ਨੂੰ ਮਿਲਣ ਆਏ, ਤੇ ਉਹਨਾਂ ਅਰਜ਼ ਕੀਤੀ ਕਿ ਇੱਥੇ ਪਾਣੀ ਜਿਹੜਾ ਵਾ ਕੜਵਾ, ਤੇ ਤੁਸੀਂ ਇਹਦਾ ਕੋਈ ਇੰਤਜ਼ਾਮ ਕੀਤਾ ਜਾਏ। ਤੇ ਬਾਬਾ ਜੀ ਨੇ ਆਪਣਾ ਆਸਾ ਮਾਰ ਕੇ ਜਾਂ ਪੈਰ ਮਾਰ ਕੇ ਜਾਂ ਪੱਥਰ ਹਟਾ ਕੇ, ਦੱਸਿਆ ਜਾਂਦਾ ਕਿ ਇੱਥੋਂ ਪਾਣੀ ਦਾ ਝਰਨਾ ਜਿਹੜਾ ਵਾ ਉਹ ਕੱਢਿਆ। ਝਰਨੇ ਨੂੰ ਇਸ ਏਰੀਏ ਦੀ ਜ਼ੁਬਾਨ ਦੇ ਵਿੱਚ ਚੋਆ ਕਹਿੰਦੇ ਆ, ਤੇ ਉਸੇ ਹੀ ਨਾਂ ਤੋਂ ਇੱਥੋਂ ਦਾ ਗੁਰਦੁਆਰਾ ਸਾਹਿਬ ਜਿਹੜਾ ਵਾ ਮਨਸੂਬ ਆ। ਸੋ ਚੱਲਦੇ ਹਾਂ, ਇੱਥੇ ਗੁਰਦੁਆਰਾ ਸਾਹਿਬ ਵੀ ਚੱਲਾਂਗੇ, ਨਾਲ ਦੀ ਨਾਲ ਤੁਹਾਨੂੰ ਇਹਦੀ ਤਾਰੀਖ ਦੇ ਨਾਲ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਚੱਲਦੇ ਹਾਂ ਆਪਾਂ ਰੋਹਤਾਸ ਫੋਰਟ ਤੋਂ ਬਿਲਕੁਲ ਗੁਰਦੁਆਰਾ ਚੋਹਾ ਸਾਹਿਬ। ਸਨ 1521 ਦੇ ਵਿੱਚ ਬਾਬਾ ਜੀ ਗੁਰੂ ਨਾਨਕ ਸਰਕਾਰ ਇਸ ਜਗ੍ਹਾ ਤੇ ਆਏ ਸਨ, ਇੱਥੇ ਪਹੁੰਚੇ ਸਨ। ਉਸ ਤੋਂ ਬਾਅਦ ਸਰਕਾਰੇ ਖਾਲਸਾ ਦੇ ਰਾਜ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਨਾਂ 27 ਕਨਾਲ ਜ਼ਮੀਨ ਤੇ 260 ਰੁਪਏ ਦੀ ਸਾਲਾਨਾ ਜਿਹੜੀ ਆ ਉਹ ਲਾ ਦਿੱਤਾ ਗਿਆ ਜਾ ਕੇ, ਤਾਂ ਕਿ ਇਹਦੀ ਮੇਨਟੇਨੈਂਸ ਵਗੈਰਾ ਹੋ ਸਕੇ। ਅੱਜ ਜਿੱਥੇ ਤੁਸੀਂ ਇਹ ਦਰਵਾਜ਼ਾ ਵੇਖ ਰਹੇ ਹੋ, ਇਹ ਤੁਸੀਂ ਪੁਰਾਣੀਆਂ ਤਸਵੀਰਾਂ 'ਚ ਵੇਖੋ, ਇੱਕ ਬਹੁਤ ਵੱਡੀ ਇਹਦੇ ਸਾਹਮਣੇ ਬਿਲਡਿੰਗ ਸੀ, ਹੁਣ ਜਿਹੜੀ ਵਕਤ ਦੇ ਨਾਲ ਨਾਲ ਖ਼ਤਮ ਹੋ ਚੁੱਕੀ ਹੈ। ਬਿਲਕੁਲ ਦੇ ਲਾਗੋਂ ਦੀ ਇੱਕ ਨਦੀ ਲੰਘਦੀ ਸੀ ਜਿਹੜੀ, ਉਹ ਵੀ ਹੁਣ ਉਹਨੇ ਵੀ ਆਪਣਾ ਰਸਤਾ ਬਦਲ ਲਿਆ ਵਾ, ਦੂਰ ਹੋ ਗਈ ਸੀ। ਜੇ ਆਪਾਂ ਉੱਤੋਂ ਦੀ ਗੱਲ ਕਰਦੇ ਹਾਂ, ਉਹ ਸਾਹਮਣੇ ਦਰਵਾਜ਼ਾ, ਇਹ ਕਿਲ੍ਹੇ ਦਾ ਦਰਵਾਜ਼ਾ ਵਾ। ਇਸ ਕਿਲ੍ਹੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਲ੍ਹਾ ਰੋਹਤਾਸ ਤਕਰੀਬਨ 12 ਮੀਲਾਂ ਦੇ ਵਿੱਚ ਰਕਬੇ ਦੇ ਵਿੱਚ ਮੁਹੀਤ ਆ, ਰਾਊਂਡ ਅਬਾਊਟ ਜਿਹੜਾ 12 ਹੀ ਇਹਦੇ ਦਰਵਾਜ਼ੇ ਨੇ। ਜਦੋਂ ਸ਼ੇਰ ਸ਼ਾਹ ਸੂਰੀ ਆਇਆ, ਉਹ ਜਦੋਂ ਲਾਗੋਂ ਦੀ ਲੰਘਦਾ GT ਰੋਡ ਨਾਲ ਕੱਢਿਆ, ਉਹਨਾਂ ਨੇ ਇਸ ਕਿਲ੍ਹੇ ਦੇ ਵਿੱਚ ਆਪਣਾ ਬਸੇਰਾ ਕੀਤਾ ਤੇ ਇੱਥੋਂ ਪਾਣੀ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਇਸ ਚੋਏ ਤੋਂ, ਲੇਕਿਨ ਉਹ 'ਚ ਨਾਕਾਮਯਾਬ ਹੋਏ। 1521 ਤੋਂ ਲੱਗ ਕੇ ਅੱਜ ਦੇ ਦਿਨ ਤੱਕ ਇੱਥੇ ਉਹ ਜਿਹੜਾ ਚੋਹਾ ਸਾਹਿਬ ਹੈ, ਜਿਹੜਾ ਝਰਨਾ ਉਹ ਪਾਣੀ ਦਾ ਉਹ ਚੱਲਣ ਡਿਆ, ਤੇ ਪਾਣੀ ਬਿਲਕੁਲ ਸਾਫ਼ ਸੁਥਰਾ ਤੇ ਮਿਨਰਲ ਵਾਟਰ ਦੀ ਤਰ੍ਹਾਂ ਲੋਕ ਅੱਜ ਵੀ ਉਹਨੂੰ ਇਸਤੇਮਾਲ ਕਰਦੇ ਆ, ਜਿਹੜੀ ਕਿ ਬਾਬਾ ਜੀ ਦੀ ਬਦੌਲਤ, ਉਹਨਾਂ ਦੀ ਬਰਕਤ, ਜਿਹੜਾ ਉਹ ਝਰਨਾ ਇੱਥੋਂ ਵਗਿਆ ਸੀ, ਚੋਆ ਵਗਿਆ ਸੀ। ਇਸ ਇਲਾਕੇ ਦੇ ਵਿੱਚ ਇਹਨੂੰ ਝਰਨੇ ਨੂੰ ਚੋਆ ਕਿਹਾ ਜਾਂਦਾ। ਇਸ ਤੋਂ ਇਹਦਾ ਗੁਰਦੁਆਰਾ ਸਾਹਿਬ ਦਾ ਨਾਮ ਵੀ ਇਹ ਚੋਹਾ ਸਾਹਿਬ ਹੀ ਪਿਆ। ਜੇ ਆਪਾਂ ਗੱਲ ਕਰਦੇ ਹਾਂ ਰਾਈਟ ਸਾਈਡ ਤੇ ਹੁਣ ਇੱਥੇ ਬਾਗ ਜਿਹੜਾ ਵਾ ਉਹ ਵੀ ਲਾਗੇ ਲਾਇਆ ਗਿਆ। ਨਾਲ ਦੀ ਨਾਲ ਇਸ ਤੋਂ ਪਹਿਲਾਂ ਰਣਜੀਤ ਨਿਗਾਰਾ ਨਾਂ ਦੀ ਇੱਕ ਟਰਸਟ ਨੇ ਇਹਨੂੰ ਕਾਫੀ ਸਾਰਾ ਰੈਨੋਵੇਟ ਕੀਤਾ। ਇਸ ਬਿਲਡਿੰਗ ਨੂੰ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ। ਹੁਣ ਤੇ ਕੰਮ ਫਿਲਹਾਲ ਬੰਦ ਆ। ਫਿਰ ਇੱਥੋਂ ਦੇ ਜਿਹੜੇ DC ਸਾਹਿਬ ਸਨ, ਉਹਨਾਂ ਨੇ ਵੀ ਕਾਫੀ ਐਫਰਟਸ ਕੀਤੀਆਂ, ਲੋਕਲ ਗਵਰਨਮੈਂਟ ਨੇ, ਕਿ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੀ। ਮੈਂ ਹਰ ਪ੍ਰੋਗਰਾਮ 'ਚ ਇਹ ਕਹਿੰਦਾ ਹੁੰਦਾ ਵੀ ਜਿੰਨੀ ਦੇਰ ਤੱਕ ਸਿੱਖ ਸੰਗਤ ਇੱਥੇ ਨਹੀਂ ਆਏਗੀ ਤੇ ਇਹਨਾਂ ਗੁਰਧਾਮਾਂ ਨੂੰ, ਜਿਹੜੇ ਇਤਿਹਾਸਿਕ ਗੁਰਧਾਮ ਨੇ, ਉਹਨਾਂ ਨੂੰ ਬਚਾਉਣ ਦੇ ਯਤਨ ਜਿਹੜੇ ਉਹ ਤੇਜ਼ ਨਹੀਂ ਹੋ ਸਕਦੇ। ਜੇ ਹੋਣਗੇ ਵੀ ਤਾਂ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਜ਼ਾਇਆ ਜਾਣਗੇ, ਕਿਉਂਕਿ ਜਦੋਂ ਤੁਸੀਂ ਆਓਗੇ ਇਹਨਾਂ ਜਗ੍ਹਾਵਾਂ 'ਤੇ ਆਓਗੇ, ਆ ਕੇ ਇੱਥੇ ਸੰਗਤ ਆਏਗੀ, ਪਹੁੰਚੇਗੀ, ਪਾਕਿਸਤਾਨ ਗੌਰਮੈਂਟ ਨੂੰ ਵੀ ਪਤਾ ਹੋਏਗਾ, ਉਹ ਇੱਥੇ ਇਹਨੂੰ ਇਹਦੀ ਰਿਸਟੋਰੇਸ਼ਨ ਕਰਨਗੇ, ਇੱਥੇ ਪੈਸੇ ਲਾਉਣਗੇ, ਇਹਨੂੰ ਆਬਾਦ ਕਰਨਗੇ। ਫਿਲਹਾਲ ਇੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋ ਰਿਹਾ, ਤੇ ਹੋਪਫੁਲੀ ਉਮੀਦ ਕਰਦੇ ਹਾਂ ਕਿ ਜਦੋਂ ਸੰਗਤਾਂ ਵਧਣਗੀਆਂ, ਲੋਕ ਆਉਣਗੇ ਜ਼ਿਆਦਾ ਤੋਂ ਜ਼ਿਆਦਾ, ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਏਗਾ। ਬਿਲਕੁਲ ਮੇਰੀ ਲੈਫਟ ਸਾਈਡ 'ਤੇ ਇੱਥੇ ਜਿਹੜਾ ਸਰੋਵਰ ਬਣਾਇਆ ਗਿਆ, ਖੱਬੇ ਪਾਸੇ ਦਾ ਜਿਹੜਾ ਵੱਡਾ, ਉੱਥੇ ਸਿੰਘ ਜਿਹੜੇ ਨੇ ਮਰਦਾਂ ਵਾਸਤੇ ਸੀ, ਸੱਜੀ ਸਾਈਡ 'ਤੇ ਛੋਟਾ ਜਿਹਾ ਉਹ ਜ਼ਨਾਨੀਆਂ ਵਾਸਤੇ। ਉਹ ਪਰਦੇ ਦਾ ਵੀ ਉੱਥੇ ਇੰਤਜ਼ਾਮ ਕੀਤਾ ਗਿਆ।
ਔਰਤਾਂ ਦੇ ਇਸ਼ਨਾਨ ਕਰਨ ਵਾਸਤੇ। ਸੋ ਇਹਦੇ ਵਿੱਚ ਆ ਜਿਹੜੀਆਂ ਸੀੜੀਆਂ ਤੁਸੀਂ ਵੇਖਦੇ ਹੋ, ਸੀੜੀਆਂ ਦਾ ਤੁਹਾਨੂੰ ਆਈਡੀਆ ਹੋਏਗਾ, ਅੰਦਾਜ਼ਾ ਹੁੰਦਾ ਹੋਏਗਾ ਕਿ ਇਹ ਉਦੋਂ ਵੀ ਬਿਲਡਿੰਗ ਜਿਹੜੀ ਉੱਚੀ ਸੀ, ਲੋਕ ਸੀੜੀਆਂ ਚੜ੍ਹ ਕੇ ਉੱਤੇ ਆਉਂਦੇ ਹੋਣਗੇ। ਹੁਣ ਤਾਂ ਤਕਰੀਬਨ ਮੈਨੂੰ ਲੱਗਦਾ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਸੀੜੀਆਂ ਤੋਂ ਵੀ ਮਿੱਟੀ ਥੋੜ੍ਹੀ ਜਿਹੀ ਉੱਤੇ ਆ ਚੁੱਕੀ ਆ। ਸੋ ਇੱਥੋਂ ਦੇ ਜਿਹੜੇ ਇੱਕ ਅਮੀਨ ਭਾਈ ਸਾਹਿਬ ਨੇ, ਉਹ ਸੇਵਾਦਾਰ ਨੇ, ਉਹ ਬੜੀ ਵਧੀਆ ਸੇਵਾ ਕਰਦੇ ਨੇ, ਇੱਥੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ। ਲੈਫਟ ਸਾਈਡ 'ਤੇ ਇੱਥੇ ਸਰਕਾਰੀ ਪਾਣੀ ਦਾ ਟੂਵੈਲ ਹੈ। ਐਟਮੋਸਫੇਅਰ ਦੀ ਜੇ ਗੱਲ ਕਰਦੇ ਤਾਂ ਬਹੁਤ ਵਧੀਆ ਇੱਥੋਂ ਦਾ ਐਟਮੋਸਫੇਅਰ, ਬਹੁਤ ਵਧੀਆ ਮੌਸਮ, ਵੈਦਰ ਬਹੁਤ ਵਧੀਆ ਹੁੰਦਾ, ਕਿਉਂਕਿ ਬਿਲਕੁਲ ਦਰਿਆ ਜੇਹਲਮ ਵੀ ਲਾਗੇ ਵਗਦਾ। ਬਿਲਕੁਲ ਥੋੜ੍ਹੀ ਜਿਹੀ ਪਿੱਛੇ ਜਾ ਕੇ ਟਿੱਲਾ ਜੋਗੀਆਂ, ਜਦੋਂ ਬਾਬਾ ਜੀ ਟਿੱਲਾ ਜੋਗੀਆਂ ਤੋਂ ਇਸ ਸਾਈਡ 'ਤੇ ਆਏ ਸਨ, ਇਸ ਜਿੱਥੇ ਗੁਰਦੁਆਰਾ ਸਾਹਿਬ ਹੁਣ ਬਣਾਇਆ ਗਿਆ ਬਾਅਦ ਵਿੱਚ, ਇੱਥੋਂ ਦੇ ਲੋਕਾਂ ਨੂੰ ਆ ਕੇ ਜਦੋਂ ਮਿਲੇ ਸਨ, ਉਦੋਂ ਟਿੱਲਾ ਜੋਗੀਆਂ ਤੋਂ ਪਹਿਲਾਂ ਪੰਜਾ ਸਾਹਿਬ ਆਏ, ਪੰਜਾ ਸਾਹਿਬ ਤੋਂ ਟਿੱਲਾ ਜੋਗੀਆਂ ਤੋਂ ਇੱਥੇ ਸੰਗਤ ਨੂੰ ਮਿਲਣ ਵਾਸਤੇ ਇਸ ਜਗ੍ਹਾ 'ਤੇ ਆਏ ਸਨ। ਸੋ ਹੋਰ ਵੀ ਇੱਥੋਂ ਦੀ ਜਾਣਕਾਰੀ, ਇੱਥੋਂ ਦੀ ਹਿਸਟਰੀ, ਇੱਥੋਂ ਦੀ ਤਾਰੀਖ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਵਿਖਾਉਂਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਮੁਖਤਲਿਫ ਐਸਪੈਕਟਸ। ਉਸ ਤੋਂ ਬਾਅਦ ਬਿਲਕੁਲ ਉਤਲੀ ਸਾਈਡ 'ਤੇ ਮਾਤਾ ਸਾਹਿਬ ਕੌਰ ਦਾ ਗੁਰਦੁਆਰਾ ਸਾਹਿਬ ਆ, ਜਿੱਥੇ ਉਹਨਾਂ ਦਾ ਜਨਮ ਹੋਇਆ। ਉਹਦੇ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਰਸ਼ਨ ਕਰਾਉਂਦੇ ਹਾਂ, ਲੈ ਕੇ ਚੱਲਦੇ ਹਾਂ ਤੁਹਾਨੂੰ। ਸਾਧ ਸੰਗਤ ਜੀ, ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੂਨੀ ਮਨਾਜ਼ਰ ਜਿਹੜੇ ਆ ਵਿਖਾਵਾਂਗੇ। ਇਹ ਜਿਹੜਾ ਤੁਸੀਂ ਨਵਾਂ ਦਰਵਾਜ਼ਾ ਵੇਖ ਰਹੇ ਹੋ, ਇਹ ਵੀ ਦੁਬਾਰਾ ਲਗਾਇਆ ਗਿਆ। ਰਣਜੀਤ ਨਗਾਰਾ ਨਾਂ ਦੀ ਆਰਗੇਨਾਈਜੇਸ਼ਨ ਅਤੇ DC ਜੇਹਲਮ ਅਤੇ ਹੋਰ ਇੱਥੋਂ ਦੀ ਸੰਗਤ ਨੇ ਮਿਲ ਕੇ ਇਹਦੀ ਰੈਨੋਵੇਸ਼ਨ ਜਿਹੜੀ ਉਹ ਕੀਤੀ, ਇਹਦਾ ਰੰਗ ਰੋਗਨ, ਇਹਦੇ ਖਿੜਕੀਆਂ ਦਰਵਾਜ਼ੇ ਦੁਬਾਰਾ ਲਗਵਾਏ। ਜਿਸ ਜਗ੍ਹਾ 'ਤੇ ਆਪਾਂ ਪਹੁੰਚ ਗਏ ਹਾਂ, ਇੱਥੇ ਪਹਿਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਬੜਾ ਹੀ ਖੂਬਸੂਰਤੀ ਦੇ ਨਾਲ ਇਹ ਸਾਰੀ ਬਿਲਡਿੰਗ ਨੂੰ ਬਣਾਇਆ ਗਿਆ। ਇਹਦਾ ਸਟਰਕਚਰ ਬੜਾ ਖੂਬਸੂਰਤ, ਰੌਸ਼ਨੀ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਗਿਆ, ਕਿਉਂਕਿ ਪਹਿਲੇ ਸਮੇਂ ਬਿਜਲੀ ਤਾਂ ਹੁੰਦੀ ਨਹੀਂ ਸੀ, ਲਾਈਟ ਦਾ ਇੰਤਜ਼ਾਮ ਨਹੀਂ ਸੀ ਹੈ, ਅਤੇ ਖਿੜਕੀਆਂ ਇਸ ਅੰਦਾਜ਼ ਨਾਲ ਲਾਈਆਂ ਗਈਆਂ, ਇਸ ਤਰ੍ਹਾਂ ਲਾਈਆਂ ਗਈਆਂ ਕਿ ਖਿੜਕੀਆਂ ਦੇ ਖੁੱਲ੍ਹਣ ਦੇ ਨਾਲ ਅੰਦਰ ਸਾਰਾ ਜਿਹੜਾ ਰੌਸ਼ਨ ਹੋ ਜਾਏ। ਹੁਣ ਸੰਗਤ ਜੀ, ਤੁਹਾਨੂੰ ਗੁਰਦੁਆਰਾ ਸਾਹਿਬ ਦੇ ਫਸਟ ਫਲੋਰ 'ਤੇ ਲੈ ਕੇ ਜਾਂਦੇ। ਫਸਟ ਫਲੋਰ 'ਤੇ ਵੀ ਤੁਸੀਂ ਵੇਖੋਗੇ, ਉੱਤੇ ਬੜਾ ਹੀ ਖੂਬਸੂਰਤ ਚਾਰ ਪਾਸੇ ਦੀਆਂ ਖਿੜਕੀਆਂ ਨਵੀਆਂ ਲਾਈਆਂ ਗਈਆਂ ਅਤੇ ਕੰਮ ਦੁਬਾਰਾ ਕੀਤਾ ਗਿਆ, ਰੈਨੋਵੇਟ ਕੀਤਾ ਗਿਆ। ਹੁਣ ਆਰਜ਼ੀ ਤੌਰ 'ਤੇ ਕੰਮ ਜਿਹੜਾ ਰੁਕਿਆ ਹੋਇਆ, ਜਿਸ ਜਗ੍ਹਾ 'ਤੇ ਹੁਣ ਮੈਂ ਤੁਹਾਨੂੰ ਲੈ ਕੇ ਆਇਆ, ਗਰਮੀਆਂ ਦੇ ਵਿੱਚ, ਕਿਉਂਕਿ ਥੱਲੇ ਗਰਮੀ ਹੁੰਦੀ ਸੀ, ਫਿਰ ਇਹਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਵਾ ਫਸਟ ਫਲੋਰ 'ਤੇ ਵੀ ਕੀਤਾ ਜਾਂਦਾ ਸੀ ਇਸ ਜਗ੍ਹਾ 'ਤੇ। ਬੜਾ ਹੀ ਖੂਬਸੂਰਤ ਬਿਲਡਿੰਗ ਦੀਆਂ ਜੇ ਆਪਾਂ ਟਾਈਲਾਂ ਵੇਖਦੇ ਹਾਂ, ਦੀਆਂ ਇੱਟਾਂ ਵੇਖਦੇ ਹਾਂ, ਕਿੰਨਾ ਪਿਆਰਾ ਉਹ 'ਤੇ ਨਕਸ਼ ਨਿਗਾਰ ਕੀਤੇ ਗਏ। ਸੀੜੀਆਂ ਤੀਸਰੀ ਮੰਜ਼ਿਲ ਨੂੰ ਜਾਂਦੀਆਂ, ਉੱਤੇ ਛੱਤ ਜਿਹੜੀ ਆ ਉਹ ਆ ਇਸ ਗੁਰਦੁਆਰਾ ਸਾਹਿਬ ਦੀ। ਉਸ ਸਮੇਂ ਦੀ ਇੱਕ ਖੂਬਸੂਰਤ ਤਰੀਨ ਆਈਕੋਨਿਕ ਬਿਲਡਿੰਗ ਇਹਨੂੰ ਮੰਨਿਆ ਜਾਂਦਾ ਸੀ, ਗਿਣਿਆ ਜਾਂਦਾ ਸੀ ਗੁਰਦੁਆਰਾ ਚੋਆ ਸਾਹਿਬ ਨੂੰ। ਗੁਰਦੁਆਰਾ ਸਾਹਿਬ ਦੇ ਟੋਟਲ 4 ਦਰਵਾਜ਼ੇ ਸਨ, ਜਿਹੜੇ ਗਰਾਊਂਡ ਫਲੋਰ 'ਤੇ ਸਨ। ਇੱਕ ਦਰਵਾਜ਼ਾ ਸਰੋਵਰ ਸਾਹਿਬ ਵਾਲੀ ਸਾਈਡ 'ਤੇ ਖੁੱਲ੍ਹਦਾ ਸੀ, ਜਿੱਧਰ ਅਸੀਂ ਹੁਣ ਤੁਹਾਨੂੰ ਸੰਗਤ ਜੀ ਲੈ ਕੇ ਜਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਵਿੰਦਰ ਸਿੰਘ, ਮੈਂ ਕੈਨੇਡਾ ਤੋਂ ਆਇਆ ਇੱਥੇ ਗੁਰੂ ਧਾਮਾਂ ਦੀ ਦਰਸ਼ਨ ਕਰਨ ਪਾਕਿਸਤਾਨ ਵਿਖੇ। ਅਤੇ ਇੱਥੇ ਸਾਡਾ ਜਿਹੜਾ ਟੋਟਲ ਟੂਰ ਦਾ ਜਿਹੜਾ ਸਾਰਾ ਸਾਨੂੰ ਗਾਈਡ ਕਰ ਰਿਹਾ ਬਾਈ ਨਾਸਿਰ ਢਿੱਲੋਂ। ਅਤੇ ਅੱਜ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਚਰਨ ਛੋਹ ਗੁਰਦੁਆਰਾ ਸਾਹਿਬ ਚੋਆ ਸਾਹਿਬ, ਜੋ ਰੋਹਤਾਂਸ ਕਿਲ੍ਹੇ ਦੇ ਬਿਲਕੁਲ ਪਿਛਲੇ ਪਾਸੇ ਬੈਕ ਸਾਈਡ 'ਤੇ ਹੈ। ਅਤੇ 6ਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਹੈ ਇਹ। ਅਤੇ ਮਤਲਬ ਬੜਾ ਮਨ ਨੂੰ ਸਕੂਨ ਮਿਲਦਾ, ਅਤੇ ਬਹੁਤ ਹੀ ਮਤਲਬ ਆਪਣਾ ਜਿਹੜਾ ਰਿਚ ਇਤਿਹਾਸ ਹੈ, ਜਦੋਂ ਗੁਰਦੁਆਰਾ ਸਾਹਿਬ ਨੂੰ ਦੇਖਦੇ ਹਾਂ ਤਾਂ ਮਤਲਬ ਬੜਾ ਮਨ ਨੂੰ ਸਕੂਨ ਮਿਲਦਾ। ਇਹ ਤੁਸੀਂ ਵੇਖ ਰਹੇ ਸੋ ਗੁਰਦੁਆਰਾ ਚੋਆ ਸਾਹਿਬ ਦੇ ਮਨਾਜ਼ਰ। ਹੁਣ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਗੁਰਦੁਆਰਾ ਮਾਤਾ ਸਾਹਿਬ ਕੌਰ, ਜੋ ਕਿ ਬਿਲਕੁਲ ਰੋਹਤਾਸ ਕਿਲ੍ਹੇ ਦੇ ਅੰਦਰਲੀ ਸਾਈਡ 'ਤੇ ਹੈ, ਜਿੱਥੇ ਮਾਤਾ ਸਾਹਿਬ ਕੌਰ ਦਾ ਜਨਮ ਹੋਇਆ। ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ।
ਇਸ ਗੁਰਦੁਆਰਾ ਸਾਹਿਬ ਦੀ ਸੇਵਾ ਦੋ ਸਿੰਘ ਗੁਰਬਚਨ ਸਿੰਘ ਨਨਕਾਣਾ ਸਾਹਿਬ ਤੇ ਇੱਕ ਹੋਰ ਉਹਨਾਂ ਦੇ ਦੋਸਤ ਉਹਨਾਂ ਨੇ ਕਰਵਾਈ। ਬੜੇ ਲੰਮੇ ਅਰਸੇ ਤੱਕ ਇਹਨਾਂ ਦੀ ਸੇਵਾ ਉਹ ਕਰਵਾਉਂਦੇ ਰਹੇ।